अस्सलाम वालेकुम जी। उम्मीद करना कि सारे ठीक हो। दे इस केदे दा दूसरा पार्ट ते बाकी जी जेह्ड़े स्टूडेंट ने थ्योरी पास कर ਲਈ है मेरे व्हाट्सएप नंबर ते अपना पीडीएफ जेह्ड़ा है वो याद नाल सेंड कर दिया करो, क्योंकि तुसां पीडीएफ सेंड करना है तो वीडियो बननी है। जिस तरह तुहाडी हेल्प होई है इस तरह दूसरिਆਂ ਦੀ भी हेल्प हो जाएगी, ठीक है। तो इस वास्ते याद नाल सेंड कर दिया करो। ਤੇ ਨਵੇਂ ਸਟੂਡੈਂਟ ਵਾਸਤੇ ਜੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਤੇ ਦੂਸਰਾ ਜੀ, ਜਦੋਂ ਸਟਾਰਟ ਕਰਦੇ ਹੋ 2-4 ਦਿਨ ਸਮਝ ਨਹੀਂ ਆਉਂਦੀ, ਇਹ ਚੀਜ਼ ਨਾਰਮਲ ਹੈ। ਸਿਰਫ ਤੁਸੀਂ ਤਰੀਕਾ ਕਰ ਸਹੀ ਸਮਝ ਲੈਣਾ ਹੈ ਕਿ ਅਸਾਂ ਤਿਆਰੀ ਕਿਸ ਤਰ੍ਹਾਂ ਕਰਨੀ ਹੈ। ਵੀਡੀਓ ਵੇਖਣੀ ਹੋ, ਵੀਡੀਓ ਵਿੱਚ ਜਿੰਨੇ ਪੇਜ ਵੇਖੇ ਨੇ, ਇੱਕ ਵੇਖਿਆ 2 ਵੇਖੇ ਨੇ ਜਾਂ 10 ਵੇਖੇ ਨੇ, ਜਿੰਨੇ ਪੇਜ ਵੇਖੇ ਨੇ ਉਹਨੇ ਪੇਜ ਜਾ ਕੇ ਤੁਸੀਂ ਐਪਲੀਕੇਸ਼ਨ ਤੋਂ ਆਰਗੂਮੈਂਟ ਹੀ ਕਰਨੇ ਨੇ, ਮਤਲਬ ਉੱਥੋਂ ਜਾ ਕੇ ਟਰਾਈ ਕਰਨੀ ਹੈ, ਠੀਕ ਹੈ। ਔਰ ਸਟਾਰਟਿੰਗ ਦੇ ਵਿੱਚ ਕੋਸ਼ਿਸ਼ ਇਹੀ ਕਰੋ ਕਿ ਜਿੰਨੇ ਘੱਟ ਪੇਜ ਵੇਖੋ, 2 ਪੇਜ ਵੇਖ ਕੇ ਆਰਗੂਮੈਂਟ ਹੀ ਕਰ ਲੈ, 3 ਵੇਖ ਕੇ ਆਰਗੂਮੈਂਟ ਹੀ ਕਰ ਲੈ, ਕਿਉਂਕਿ ਸਟਾਰਟਿੰਗ ਵਿੱਚ ਪਤਾ ਨਹੀਂ ਹੁੰਦਾ। ਇਸ ਵਾਸਤੇ ਥੋੜੇ ਪੇਜ ਵੇਖ ਕੇ ਵੀਡੀਓ, ਮਤਲਬ ਥੋੜੀ ਵੀਡੀਓ ਵੇਖ ਕੇ जाके आर्गूमेंट ही करो दे तो फिर तुहानू थोड़ी जी मतलब आसानी हो जाती, आसानी नाल लफ्ज़ां की पहचान हो जाएगी, ठीक है। तो चलो जी 16 नंबर सवाल वेखने, बाकी दस के वेख लें कि ये पैनल मेन ते ये सिविल मेन ते जिदे ते पेनाले भी लगी है और civiले भी लगी है। रिस्पॉन्साबिले di un sinistro stradale जेड़ा रोड एक्सीडेंट दा जिम्मेदार है e in ogni caso assoggettato alla revoca della patente। ਕਹਿੰਦਾ ਉਹਦਾ ਹਰ ਹਾਲਤ ਦੇ ਵਿੱਚ ਲਾਇਸੈਂਸ ਜਿਹੜਾ ਵੇ ਉਹ ਰਿਵੋਕਾ ਹੋਵੇਗਾ, ਕੈਂਸਲ ਹੋਵੇਗਾ। ਫਾਲਸੋ ਜੀ। ਅੱਛਾ ਜੀ, ਇੱਥੇ ਆ ਗਿਆ ogni caso, sempre falso ਤੇ 2 ਵੇਰੋ ਨੇ, ਠੀਕ ਹੈ। 17 ਨੰਬਰ। ਅੱਛਾ ਜੀ, ਇਹ ਜਿਹੜਾ ਨਿਸ਼ਾਨ ਹੈ ਜਿਸ ਤਰ੍ਹਾਂ ਟੇੜੀ ਤਿਰਛੀ ਹੋ ਕੇ ਸੜਕ ਨਾਲ ਲੱਗੀ ਹੈ, ਇਹਨੂੰ ਕੁਰਸੀਆ ਦੀ ਐਕਸਲਰੇਸ਼ਨ ਵੀ ਆਖਦੇ ਨੇ, ਰਾਂਪਾ ਵੀ ਆਖਦੇ ਨੇ, ਰਾਂਪਾ ਦੀ ਰਕੋਰਡੋ ਵੀ ਆਖਦੇ ਨੇ। इधर असी नहीं मुड़ सकते, ठीक है। हाँ, अगर कोई सीधी नाल जुड़ती है भी बिल्कुल सीधी आके उधर मुड़ सकते हो, उधर मुड़ने तो मना कोई नहीं। इस segnale raffigurato indica era निशान दिखाया गया दस रहा है कि abbiamo la precedenza साडी पहले sui veicoli una गड्डियां ते che si immettono da destra ਜਿਹੜੀਆਂ ਸੱਜੇ ਤੋਂ ਐਂਟਰ ਹੁੰਦੀਆਂ ਨੇ। ਵੇਰੋ ਜੀ ਇੱਥੇ ਸਾਡੀ ਪਹਿਲ, ਕਿਉਂਕਿ ਅਸੀਂ ਮਿਹਨਤ ਆ। 18 ਨੰਬਰ ਜੀ, ਕੌਣ ਆ ਗਈ ਹੈ। ਕੌਣ ਸੜਕ ਤੇ ਕਦੋਂ ਇਸਤੇਮਾਲ ਹੁੰਦੀ ਹੈ? ਜਦੋਂ ਸੜਕ ਤੇ ਥੋੜੇ ਟਾਈਮ ਵਾਸਤੇ ਕੰਮ ਚੱਲ ਰਿਹਾ ਹੋਵੇ, ਮਿੰਟਾਂ ਵਾਸਤੇ ਕਹਿ ਲਓ। il cono raffigurato ਜਿਹੜੀ ਕੌਣ ਦਿਖਾਈ ਗਈ ਹੈ si può usare ਕਹਿੰਦਾ ਇਸਤੇਮਾਲ ਹੋ ਸਕਦੀ ਹੈ per indicare ਦੱਸਣੇ ਦੇ ਲਈ area interessate da incidenti ਵੀ ਇਸ ਏਰੀਆ ਵਿੱਚ ਐਕਸੀਡੈਂਟ ਹੋਏ ਹੈ। ਵੇਰੋ ਮਤਲਬ ਜਿਹੜੀ ਏਰੀਆ 'ਚ ਐਕਸੀਡੈਂਟ ਹੋਇਆ ਹੋਵੇ ਉਸ ਜਗ੍ਹਾ ਤੇ ਇਸਤੇਮਾਲ ਹੋ ਸਕਦੀ, ਵੇਰੋ ਜੀ ਹੋ ਸਕਦੀ ਹੈ, ਕਿਉਂਕਿ ਉਹ ਵੀ ਕੁਝ ਟਾਈਮ ਵਾਸਤੇ ਹੁੰਦਾ ਹੈ। 19 ਨੰਬਰ, la distanza di sicurezza ਜਿਹੜਾ ਫਾਸਤੀ ਫਾਸਲਾ ਵੇ deve essere mantenuta ਕਹਿੰਦਾ ਇਹ ਲਾਜ਼ਮੀ ਰੱਖਣਾ ਹੈ solo dai quadricicli a motore, ਸਿਰਫ ਕਹਿੰਦਾ quadricicli motore tu distanza ਰੱਖਣਾ ਹੈ। ਫਾਲਸੋ ਜੀ। 20 ਨੰਬਰ, il sorpasso è consentito ਕਹਿੰਦਾ ਓਵਰਟੇਕ ਦੀ ਇਜਾਜ਼ਤ ਹੈ in caso di scarsa visibilità, ਉਹ ਸੂਰਤ ਜਦੋਂ ਥੋੜਾ ਨਜ਼ਰ ਆ ਰਿਹਾ ਹੋਵੇ। porque si lampeggi ਜੇ ਕਹਿੰਦਾ ਤੁਸੀਂ ਲੰਪੇਜੀ ਕਰਦੇ ਹੋ ਮਤਲਬ ਲਾਈਟਾਂ ਨਾਲ ਇਸ਼ਾਰਾ ਕਰਦੇ ਹੋ durante la manovra, ਇਸ ਮਨੋਵਰੇ ਦੇ ਦੌਰਾਨ ਮਤਲਬ ਓਵਰਟੇਕ ਦੇ ਦੌਰਾਨ। ਫਾਲਸੋ ਜੀ, ਅਗਰ scarsa visibilità ਆਵੇ, ਥੋੜਾ ਨਜ਼ਰ ਪਿਆ ਹੁੰਦਾ ਹੈ ਤੇ ਫਿਰ ਓਵਰਟੇਕ ਕਰਨੇ ਦੀ ਪਾਬੰਦੀ ਹੁੰਦੀ, ਓਵਰਟੇਕ ਨਹੀਂ ਕਰ ਸਕਦੇ। 21 ਨੰਬਰ, ਇਹ consentito uso intermittente ਕਹਿੰਦਾ ਡਿਪਰ ਇਸਤੇਮਾਲ ਕਰਨੇ ਦੀ ਇਜਾਜ਼ਤ ਹੈ dai produttori di profondità। ਜਿਹੜੀ produttori di profondità ਨੇ ਮਤਲਬ ਫੁੱਲ ਲਾਈਟ ਕਹਿ ਲਓ, ਹਾਈ ਬੀਮ ਜਿਹੜੀ ਹੁੰਦੀ ਹੈ। ਅੱਛਾ, ਜਿਹੜੀ ਹਾਈ ਬੀਮ ਹੁੰਦੀ ਹੈ ਨਾ ਫੁੱਲ ਲਾਈਟਾਂ, ਉਹਨੂੰ ਲੂਚੇ ਅਬਲਿਆਂਤੇ ਵੀ ਆਖਦੇ ਨੇ, ਅਬਲਿਆਂਤੇ ਜਾਂ produttori di profondità ਵੀ ਆਖਦੇ ਨੇ, ਠੀਕ ਹੈ। ਇਹਨਾਂ ਲਾਈਟਾਂ ਨਾਲ ਤੁਸੀਂ ਇਸ਼ਾਰਾ, ਜਿਸ ਤਰ੍ਹਾਂ ਲਾਈਟਾਂ ਦਾ ਉਹ ਇਸ਼ਾਰਾ ਕਰੀਦਾ, ਇਹ ਤੁਸੀਂ ਕਰ ਸਕਦੇ ਹੋ ਭਾਵੇਂ ਸ਼ਹਿਰ ਦੇ ਅੰਦਰ ਹੋਵੋ ਭਾਵੇਂ ਸ਼ਹਿਰ ਤੋਂ ਬਾਹਰ ਹੋਵੇ, ਠੀਕ ਹੈ। ਕਹਿੰਦੇ ਇਸ ਚੀਜ਼ ਦੀ ਇਜਾਜ਼ਤ ਹੈ per segnalare al veicolo che precede, ਜਿਹੜੀ ਅੱਗੇ ਗੱਡੀ ਚੱਲਦੀ ਹੈ ਵੀ ਉਹਨੂੰ ਦੱਸਣੇ ਦੇ ਲਈ anche al interno dei centri abitati, ਕਹਿੰਦਾ ਆਬਾਦੀ ਦੇ ਅੰਦਰ ਵੀ ਇਜਾਜ਼ਤ ਹੈ ਮਤਲਬ ਲਾਈਟਾਂ ਨਾਲ ਇਸ਼ਾਰਾ ਕਰਨੇ ਦੀ। l'intenzione di sorpassare ਵੀ ਸਾਡੀ ਓਵਰਟੇਕ ਕਰਨੇ ਦੀ ਨੀਅਤ ਹੈ, ਅਸੀਂ ਓਵਰਟੇਕ ਕਰਨਾ ਚਾਹੁੰਦੇ ਹਾਂ ਤੇ ਕਹਿੰਦਾ ਤੁਸੀਂ ਹਾਈ ਬੀਮ ਨਾਲ ਇਸ਼ਾਰਾ ਕਰ ਸਕਦੇ ਹੋ ਭਾਵੇਂ ਤੁਸੀਂ ਸ਼ਹਿਰ ਪਿੰਡ ਦੇ ਅੰਦਰ ਹੋ, ਵੇਰੋ ਜੀ ਕਰ ਸਕਦੇ ਹੋ। 22 ਨੰਬਰ, idoneità alla guida ਕਹਿੰਦਾ ਸਹੀ ਡਰਾਈਵਿੰਗ ਦੇ ਨਾਲ può essere compromessa, compromise ਹੋ ਸਕਦਾ ਹੈ, ਸਮਝੌਤਾ ਹੋ ਸਕਦਾ ਹੈ। se si fa uso ਜੇ ਤੁਸੀਂ ਇਸਤੇਮਾਲ ਕਰਦੇ ਹੋ di alcuni farmaci sedativi, ਕੁਝ ਨੀਂਦ ਵਾਲੀ ਮੈਡੀਸਨ ਯੂਜ਼ ਕਰਦੇ ਹੋ
ਤੇ ਕਹਿੰਦਾ ਇਹ ਵੀ ਡਰਾਈਵਿੰਗ ਦੇ ਨਾਲ ਕੰਪਰੋਮਾਈਜ਼ ਹੋ ਸਕਦਾ, ਸਮਝੌਤਾ ਹੋ ਸਕਦਾ ਵੀਰੋ ਜੀ, ਹੋ ਸਕਦਾ। ਅੱਛਾ ਜੀ, ਮੇਰੇ ਖਿਆਲ ਨਾਲ ਫਾਰਮਾਚੀ ਜਿਹੜਾ ਵੇ ਨਾ ਇਹ ਕੁਛ ਹੈ ਵੇ, ਪੁੱਛ ਲਵੇ ਅੱਜ। 3 ਨੰਬਰ, ਨਈ ਵਹੀਕੁਲੀਆ ਮੋਟੋਰਿਆ dove rotte, ਕਹਿੰਦਾ ਜਿਹੜੀ 2 ਟਾਇਰਾਂ ਵਾਲੀ ਇੰਜਨ ਵਾਲੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ se la catena di trasmissione, ਅਗਰ ਕਤੇਨਾ ਜਿਹੜਾ ਉਹਦਾ ਚੈਨ ਹੁੰਦਾ ਹੈ, mostra segni, ਅਗਰ ਉਹ ਐਸੇ ਇਸ਼ਾਰੇ ਦੇ ਰਿਹਾ ਹੈ ਦੀ ਉਜ਼ੂਰਾ ਕੱਸਣੇ ਦੇ, occorre sostituirla, ਕਹਿੰਦਾ ਫਿਰ ਉਹ ਜ਼ਰੂਰੀ ਹੈ ਕਿ ਉਹਨੂੰ ਤੁਸੀਂ ਚੇਂਜ ਕਰ ਲਵੋ ਵੀਰੋ। 24 ਨੰਬਰ ਜੀ ਹੈ ਪਨੇਲੋ ਇੰਪੋਰਟਾਂਟੇ ਵੇ, ਬੜੀ ਵਾਰੀ ਦੱਸੀ ਹੈ ਔਰ ਤਕਰੀਬਨ ਹਰ ਦੂਸਰੇ ਤੀਸਰੇ ਸਕੇ ਦੇ ਵਿੱਚ ਇਹ ਆਈ ਹੁੰਦੀ ਹੈ। ਇਨ presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, ਇਹ del semaforo a tre luci, ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ। abbiamo la precedenza, ਕਹਿੰਦਾ ਸਾਡੀ ਪਹਿਲੇ se il semaforo è a luce verde, ਅਗਰ ਇਸ਼ਾਰੇ ਦੀ verde ਲਾਈਟ ਹੈ, ma agente del traffico, ਲੇਕਿਨ ਟ੍ਰੈਫਿਕ ਵਾਲਾ ਚਿਓਰ ਦਿਨਾਂ ਦੀ ਫਿਰ ਮਾਰਚ ਸਾਨੂੰ ਰੁਕਣੇ ਦਾ ਆਰਡਰ ਦਿੰਦਾ ਤੇ ਫਿਰ ਕਹਿੰਦਾ ਸਾਡੀ ਪਹਿਲ ਹੈ। ਫਾਲਤੂ ਜੀ, ਅਗਰ ਟ੍ਰੈਫਿਕ ਵਾਲਾ ਸਾਨੂੰ ਰੁਕਣੇ ਦਾ ਕਹਿ ਰਿਹਾ ਤੇ ਫਿਰ ਅਸਾਂ ਪਹਿਲ ਦੇਣੀ ਹੈ, ਫਿਰ ਅਸੀਂ ਜਾ ਨਹੀਂ ਸਕਦੇ। 5 ਨੰਬਰ, il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ la corsia di destra, ਜਿਹੜਾ ਸੱਜਾ ਕੁਰਸੀਆ ਵੇ, ਇਹ riservata agli autobus di servizio pubblici urbani, ਕਹਿੰਦੇ ਪਬਲਿਕ ਸਰਵਿਸ ਦੀ ਬੱਸਾਂ ਵਾਸਤੇ ਇਹ ਰਿਜ਼ਰਵ ਹੈ, ਇਹ ਵਾਲਾ ਕੁਰਸੀਆ ਜਿਹੜਾ ਹੈ ਵੀਰੋ ਜੀ। 26 ਨੰਬਰ, la distrazione del conducente, ਕਹਿੰਦਾ ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ, può essere causa di incidenti, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਬਣ ਸਕਦਾ ਹੈ ਵੀਰੋ ਜੀ, ਬਣ ਸਕਦਾ ਹੈ। 27 ਨੰਬਰ ਦੀ ਬਿਲਕੁਲ ਆਸਾਨ ਤਸਵੀਰ ਹੈ, R, A ਤੇ C ਇਸ ਤਰ੍ਹਾਂ ਜਾਣ ਦੀਆਂ ਗੱਡੀਆਂ। secondo le norme di precedenza, ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio, ਚੌਕ ਦੇ ਵਿੱਚ rappresentato in figura, ਤਸਵੀਰ ਦਿਖਾਇਆ ਗਿਆ। il veicolo A, ਕਹਿੰਦਾ ਇਹ ਗੱਡੀ deve passare per ultimo, ਕਹਿੰਦਾ ਇਹ ਗੱਡੀ ਲਾਜ਼ਮੀ ਆਖਰ ਤੇ ਗੁਜ਼ਰੇ ਦੀ ਫਾਲਸੋ। 28 ਨੰਬਰ, quando si traina un rimorchio, ਜਦੋਂ ਕਹਿੰਦਾ ਰਿਮੋਰਕਿਓ ਟੋ ਚੈਨ ਕਰਦੇ ਹੋ, occorre verificare, ਕਹਿੰਦਾ ਜ਼ਰੂਰੀ ਹੈ ਚੈੱਕ ਕਰਨਾ ਕਿ il carico verticale gravante sul gancio, ਵੀ ਉਹ ਵਜ਼ਨ ਜਿਹੜਾ ਤੁਸੀਂ ਹੁੱਕ ਦੇ ਉੱਤੇ ਪਾਇਆ ਹੈ, non ecceda il limite, ਵੀ ਲਿਮਿਟ ਤੋਂ ਵੱਧ ਤੇ ਨਹੀਂ ਗਿਆ, indicato dal costruttore, ਵੀ ਜਿਹਨੇ ਉਹ ਹੁੱਕ ਬਣਾਈ ਹੈ, ਜਿਹੜਾ ਉਹਨੇ ਵਜ਼ਨ ਦੱਸੇ ਹੈ ਤੇ ਜਿਹੜਾ ਵਜ਼ਨ ਤੁਸੀਂ ਹੁੱਕ ਤੇ ਪਾਇਆ ਹੈ ਕਿ ਉਸ ਵਜ਼ਨ ਤੋਂ, ਉਸ ਲਿਮਿਟ ਤੋਂ ਵਜ਼ਨ ਵੱਧ ਤੇ ਨਹੀਂ ਗਿਆ, ਕਹਿੰਦਾ ਇਸ ਚੀਜ਼ ਨੂੰ ਚੈੱਕ ਕਰ ਲਵੋ ਵੀਰੋ ਜੀ। ਅੱਛਾ ਜੀ, ਇੱਕ ਤੇ ਵੈਰੀਫਿਕਾਰੇ ਆਏ ਹੈ, ਇਹ ਵੀ ਨਿਸ਼ਾਨੀ ਹੈ ਮੇਰੇ ਖਿਆਲ ਨਾਲ ਸੈਂਪਰੇ ਵੀਰੋ ਫਾਲਸੋ ਵੀ ਆਏ, ਲੇਕਿਨ ਇਹ ਪੁੱਛਦੇ ਵੇ ਅਜੇ। ਗਾਂਚੋ ਜਿਹੜਾ ਹੈ ਇਹ ਵੀ ਨਿਸ਼ਾਨੀ ਆਵੇ, ਬਾਕੀ ਵਰਤੀਕਾਲੇ ਵੀ ਸ਼ਾਇਦ ਮੇਰੇ ਖਿਆਲ ਨਾਲ ਵਰਤੀਕਾਲੇ ਵੀ ਆਵੇ ਸੈਂਪਰੇ ਵੀਰੋ, 2 ਫਾਲਸੋ ਇਹ ਵੀ ਪੁੱਛ ਲਵੇ ਅਜੇ। 29 ਨੰਬਰ, il fenomeno dell'acquaplaning, ਜਿਹੜਾ ਆਕਵਾ ਪਲੈਨਿੰਗ ਹੈ, fa scivolare le rotte, ਕਹਿੰਦਾ ਇਹ ਟਾਇਰਾਂ ਨੂੰ ਸਲਿਪ ਕਰਦੀ ਹੈ, sullo strato di acqua, ਪਾਣੀ ਦੀ ਤਹਿ ਦੇ ਉੱਤੇ, ਸਤ੍ਹਾ ਦੇ ਉੱਤੇ ਵੀਰੋ। 3 ਨੰਬਰ, adottando un stile di guida, ਕਹਿੰਦਾ ਐਸਾ ਡਰਾਈਵਿੰਗ ਦਾ ਸਟਾਈਲ ਅਪਣਾਉਂਦੇ ਹੋ ਕਿ limiti i consumi di carburante, ਜਿਹਦੇ ਨਾਲ ਤੇਲ ਦਾ ਖਰਚ ਘਟਦਾ ਹੋਵੇ, ਇਹ ਪੋਸੀਬਲ ਹੈ ਤੇ ਫਿਰ ਕਹਿੰਦੇ ਮੁਮਕਿਨ ਹੈ ridurre l'inquinamento dell'aria, ਹਵਾ ਦੇ ਵਿੱਚੋਂ ਕਹਿੰਦੇ ਇਹਦੇ ਨਾਲ ਫਿਰ ਪੋਲੂਸ਼ਨ ਆਲੂਦਗੀ ਘਟਾਉਣਾ ਵੀ ਮੁਮਕਿਨ ਹੈ ਵੀਰੋ ਜੀ। ਅਗਰ ਤੁਸੀਂ ਗੱਡੀ ਆਰਾਮ ਸਕੂਨ ਨਾਲ ਚਲਾਉਂਦੇ ਹੋ, ਗੱਡੀ ਤੇਲ ਜ਼ਿਆਦਾ ਨਹੀਂ ਖਾਂਦੀ, ਤੇ ਇਸ ਨਾਲ ਵੀ ਪੋਲੂਸ਼ਨ ਆਲੂਦਗੀ ਨੂੰ ਕੰਟਰੋਲ ਕੀਤਾ ਜਾ ਸਕਦਾ।